ਅੱਜ ਦੇ ਯੁੱਗ ਦੇ ਵਿੱਚ ਜਿਵੇਂ ਅੱਜ ਕੱਲ੍ਹ ਬੱਚੇ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਟੀਵੀ ਸੀਰੀਅਲਸ ਦੇਖਦੇ ਨੇ, ਬਹੁਤ ਜ਼ਿਆਦਾ ਉਹਨਾਂ ਨੂੰ ਗੁਰਦੁਆਰੇ 'ਚ ਜ਼ਿਆਦਾ ਪਾਰਟੀਜ਼ 'ਚ ਜਾਣਾ ਪਸੰਦ ਆ। ਜੇ ਇੱਕ ਵਾਰ ਪੇਰੈਂਟਸ ਉਹਨਾਂ ਨੂੰ ਪਾਰਟੀ ਤੋਂ ਛੱਡ ਕੇ ਗੁਰੂ ਘਰ ਲੈ ਜਾਣ ਨਾ, ਤਾਂ ਗੁਰੂ ਦੀ ਬਾਣੀ ਆਪ ਉਹਨਾਂ ਨੂੰ ਲੜ ਲੈਂਦੀ। ਮਹਾਰਾਜ ਜੀ ਨੇ ਇੰਨਾ ਸੋਹਣਾ ਬਾਣਾ ਬਖਸ਼ਿਆ, ਤਾਂ ਆਪਾਂ ਬਾਣੇ ਵਾਲੇ ਹੀ ਲੱਭਣੇ ਚਾਹੀਦੇ ਆ। ਆਪਾਂ ਕਿਉਂ ਦੂਜੇ ਹਿੰਦੂ ਜਾਂ ਮੋੜੇ ਲੱਭੀਏ? ਕਿ ਜੋ ਸਾਬਤ ਸੂਰਤ ਦਸਤਾਰ ਧਾਰੀ ਦੁਮਾਲਾ ਤੇਰੇ ਸਿੰਘ ਹੁੰਦੇ ਸੀ ਨਾ, ਉਹ ਫੈਸ਼ਨੇਬਲ ਮੋਡਲੇਬਲ ਸਿੰਗੜੀਆਂ ਨਾਲ ਕੁੜੀਆਂ ਨਾਲ ਵਿਆਹ ਕਰ ਲੈਂਦੇ ਸੀਗੇ। ਤਾਂ ਉਹ ਸਾਬਤ ਸੂਰਤ ਸਿੰਘ ਤਾਂ ਉਹਨਾਂ ਨੂੰ ਆਪਣੇ ਵੱਲ ਮੋਟੀਵੇਟ ਨਹੀਂ ਕਰ ਪਾਏ, ਲੇਕਿਨ ਉਹ 6 ਮਹੀਨੇ ਸਾਲ ਬਾਅਦ ਨਾ ਉਹ ਕੁੜੀਆਂ ਨੇ ਉਹ ਸਿੰਘਾਂ ਨੂੰ ਦਸਤਾਰ ਉਤਰਵਾਤੀ। ਕਿਸੇ ਸਿੰਘ ਨੇ ਆਪਣੇ ਦਾੜੀ 'ਚ ਕੁੰਡਲ ਪਵਾ ਲਏ, ਕਿਸੇ ਨੇ ਅੰਮ੍ਰਿਤ ਲਾਤਾ। ਮੈਂ ਸਵੇਰੇ ਇੱਕ ਬੀਬੀ ਐਸੀ ਕਿ ਕਹਿੰਦੇ ਮੈਂ ਦਸਤਾਰ ਸਜਾਣੀ ਹੈ। ਮੈਂ ਕਿਹਾ ਹਾਂਜੀ ਕਿਉਂ ਨਹੀਂ, ਸਜਾ ਦਿੰਦੇ ਆ, ਲੇਕਿਨ ਕਹਿੰਦੇ ਮੈਂ ਰੈਗੂਲਰ ਨਹੀਂ ਕਰ ਸਕਦੀ। ਤੇ ਮੈਂ ਉਹਨਾਂ ਤੋਂ ਸਵਾਲ ਨਹੀਂ ਪੁੱਛਿਆ, ਮੈਂ ਉਹਦੇ ਪੇਰੈਂਟਸ ਤੋਂ ਸਵਾਲ ਪੁੱਛਿਆ ਕਿ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ? ਕਹਿੰਦੇ ਸਾਡੇ ਬੱਚੇ ਨੇ ਪੜ੍ਹਾਈ ਕਰਨੀ ਹੈ। ਤਾਂ ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਕਿ ਪੜ੍ਹਾਈ 'ਚ ਰੁਕਾਵਟ ਆਉਣੀ? ਕਹਿੰਦਾ ਸਕੂਲ 'ਚ ਮਜ਼ਾਕ ਬਣੇਗਾ। ਮੈਂ ਕਿਹਾ ਇਹ ਕਿਹੜੀ ਗੱਲ ਬਣੀ ਹੈ? ਤਾਂ ਸ਼ੇਰ ਇੱਕ ਹੀ ਹੁੰਦਾ ਹੈ, लेकिन वो पेड़ा दे विच कल्ला हुंदा है। एजुकेशन नूं नाम देता है। क्यों असीं फैशन कॉपी करना है, असीं सहेलियां नूं कॉपी करना है? असीं नहीं करांगे तो सहेलियां टॉट करनगियां, कोई ना कोई ताना मारनगियां। कि बच्चे नूं कदे भी फ्रेंड सर्कल ना बनाण दो। जे फ्रेंड सर्कल बनिया है तो उन्हां दी पूरी वॉच करो, निगरानी करो कि बच्चा किहड़े दोस्त नाल जा रहा है, की कर रहा है। क्योंकि अजकल दा फ्रेंड सर्कल वो दोस्त नहीं बनाने लायक है। कि जिन्ने सवास मेरे को हैगे आ गुरसिੱਖੀ दे नाल लगे होण, महाराज दी वध तों बाणी पढ़न, ते मैं जिन्ना हो सकां इह सेवा निभावां ਤੇ ਹੋਰ ਭੈਣਾਂ ਨੂੰ ਗੁਰਸਿੱਖੀ ਨਾਲ ਜੋੜਨ ਦੀ ਸੇਵਾ ਕਰੀ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਇਸ ਵਕਤ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੌਜੂਦ ਹਾਂ ਔਰ ਖਾਲਸੇ ਦੇ ਵੱਲੋਂ ਹੋਲੇ ਮਹੱਲੇ ਦੇ ਉਹਨਾਂ ਖਾਸ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਖਾਲਸਾ ਦੇ ਕਰਤੱਵ ਨੂੰ ਯਾਦ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਜ਼ਿਕਰ ਕੀਤਾ ਜਾਵੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਆਪਣੀ ਵਿੱਤ ਦੇ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਲੰਗਰ ਤੇ ਸਿੱਖੀ ਦੇ ਹਿੱਤ ਦੇ ਵਿੱਚ ਵੱਡੇ ਉਪਰਾਲੇ ਕੀਤੇ ਜਾਂਦੇ ਨੇ। ਅਜਿਹੇ ਦੇ ਵਿੱਚ ਇੱਕ ਅਜਿਹੀ ਮਿਸਾਲ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਿਹਾ ਹਾਂ, ਜਿਹੜੀ ਮਿਸਾਲ ਨੇ ਸਮਾਜ ਦੇ ਵਿੱਚ ਅੱਜ ਦੇ ਫੈਸ਼ਨ ਪ੍ਰਸਤੀ ਦੌਰ ਦੇ ਵਿੱਚ ਇੱਕ ਨਵੇਕਲੀ ਤੇ ਨਵੀਂ ਮਿਸਾਲ ਕਾਇਮ ਕੀਤੀ ਹੈ। ਮੇਰੇ ਕਹਿਣ ਤੋਂ ਭਾਵ ਭੈਣ ਗੁਰਬਾਣੀ ਕੌਰ ਖਾਲਸਾ ਨੇ, ਔਰ ਉਹਨਾਂ ਨੇ ਜਿੱਥੇ ਖੁਦ ਆਪਣੇ ਸਿਰ ਦੇ ਉੱਪਰ ਦਸਤਾਰ ਸਜਾਈ ਹੋਈ ਹੈ, ਤੇ ਉੱਥੇ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਨਵੀਆਂ ਭੈਣਾਂ ਚਾਹੁੰਦੀਆਂ ਨੇ ਸਿੱਖੀ ਦੇ ਨਾਲ ਸਨੇਹ ਕਰਦੀਆਂ ਹੋਈਆਂ, ਪਰ ਦਸਤਾਰ ਸਜਾਉਣੀ ਨਹੀਂ ਆਉਂਦੀ, ਤਾਂ ਉਹਨਾਂ ਵਾਸਤੇ ਸਿਖਲਾਈ ਦਿੱਤੀ ਜਾ ਰਹੀ ਹੈ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਫੈਸ਼ਨ ਪ੍ਰਸਤੀ ਦਾ ਯੁੱਗ ਹੈ, ਵੈਸਟਰਨ ਕਲਚਰ ਦਾ ਬਹੁਤ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ, ਪਰ ਤੁਹਾਡੀ ਰਮਤਾ ਇਸ ਚੀਜ਼ ਦੇ ਵੱਲੇ ਕਿਵੇਂ ਹੋ ਜਾਂਦੀ ਹੈ ਕਿ ਸਿੱਖੀ ਦੇ ਨਾਲ ਬਾਣੀ ਤੇ ਬਾਣੇ ਦੇ ਨਾਲ ਤੁਸੀਂ ਜੁੜ ਜਾਂਦੇ ਹੋ? जी ये सारी जो पावर है ना, ये गुरबाणी दी। जब आपां कहते ना संगत दा असर हुंदा है, जब आपां गुरुद्वारा साहब रहंदे आ ना, संगत दे विच रहंदे आ, तो गुरबाणी खुद अपने वाल खिच्चदी है। महाराज दी बाणी अपने वाल खुद लेके आंदी है। ते अज दे युग दे विच जिवें अजकल बच्चे तुसीं देखोगे बहुत ज़्यादा टीवी सीरीयल्स देखते ने, बहुत ज़्यादा उन्हां नूं गुरुद्वारे च ज़्यादा पार्टीज़ च जाना पसंद आ। जे एक बार पेरेंट्स उन्हां नूं पार्टी तो छड्ड के गुरु घर लै जाण ना, तो गुरु दी बाणी आप उन्हां नूं लड़ लैंदी है। ਪਹਿਲਾ ਜੀਵਨ ਵੀ ਬਾਣੀ ਦੇ ਨਾਲ ਜੁੜਿਆ ਹੋਇਆ ਸੀ ਤੁਹਾਡਾ, ਜਾਂ ਬਾਅਦ ਵਿੱਚ ਤਬਦੀਲ ਹੋਇਆ? ਇਹ ਬਾਅਦ ਵਿੱਚ ਤਬਦੀਲ ਹੋਇਆ ਹੈ। ਕੀ ਅਜਿਹੇ ਕਾਰਨ ਬਣ ਜਾਂਦੇ? ਪਹਿਲਾਂ ਜੇ ਅਸੀਂ ਹੈ ਤਾਂ ਵੈਸੇ ਅਸੀਂ ਸਰਦਾਰ ਫੈਮਿਲੀ ਤੋਂ, ਮੇਰੇ ਤਾਇਆ ਜੀ ਸਰਦਾਰ ਸੀਗੇ, ਪਰ ਅੰਮ੍ਰਿਤ ਨਹੀਂ ਛਕਿਆ ਸੀਗਾ, ਨਾਮ ਮੇਰਾ ਗੁਰਬਾਣੀ ਹੀ ਸੀਗਾ। ਸੋ ਉਸ ਤੋਂ ਬਾਅਦ ਅਸੀਂ ਹਜ਼ੂਰ ਸਾਹਿਬ ਗਏ ਸੀਗੇ, ਉੱਥੇ ਮੈਨੂੰ ਸੰਗਤ ਮਿਲੀ, ਤਾਂ ਮੈਂ ਉਸ ਸੰਗਤ ਤੋਂ ਹੀ ਗੁਰੂ ਸਾਹਿਬ ਜੀ ਦੀ ਬਾਣੀ ਨੇ ਮੈਨੂੰ ਉੱਥੇ ਅੰਮ੍ਰਿਤ ਦੀ ਦਾਤ ਬਖਸ਼ੀ। ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ, ਕੀ ਕਰਦੇ ਸੀ ਰੂਟੀਨ ਦੇ ਵਿੱਚ, ਜਾਂ ਤੁਹਾਡਾ ਜਿਹੜਾ ਸਰਕਲ ਸੀਗਾ ਉੱਠਣ ਬੈਠਣ ਦਾ, ਜਿਹੜਾ ਇੱਕ ਫਰੈਂਡ ਸਰਕਲ ਮੰਨਿਆ ਜਾਂਦਾ ਹੈ, ਉਸ ਤਰ੍ਹਾਂ ਜਿਹੜਾ ਉਹ ਪੂਰਾ ਢਾਂਚਾ ਕਿਸ ਤਰ੍ਹਾਂ ਦਾ ਸੀਗਾ? नॉर्मल लाइफ सीगी, मतलब गुरबाणी तो दूर सीगे, पूजा पाठ तो भी दूर सीगे। नॉर्मल जी लाइफ से स्कूल जाना, स्कूल तो आ जाना, अपनी ट्यूशनस जानी ते बस क्लासेस अटेंड करनी। मतलब एक लगता है कि वो ना ਅਸੀਂ बेकार ਜਿਹਾ जीवन जी रहे ਸੀਗੇ। ਉਹ ਜੀਵਨ ਕੀ ਹੁੰਦਾ ਇਹ ਤਾਂ ਸਾਨੂੰ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੀ ਦਾਤ ਲੈ ਕੇ ਪਤਾ ਲੱਗਿਆ ਕਿ ਜੀਵਨ ਤਾਂ ਇਹ ਆ। ਅਸੀਂ ਤਾਂ ਜੋ ਜੀ ਰਹੇ ਸੀਗੇ ਉਹ ਤਾਂ ਜੀਵਨ ਸੀਗਾ ਹੀ ਨਹੀਂ। ਤੇ ਇਹ ਇੱਕ ਹੁੰਦਾ ਹੈ ਕਿ ਜਦ ਆਪਾਂ ਨੂੰ ਮਹਾਰਾਜ ਦੇ ਲੜ ਆਪਾਂ ਲੱਗਦੇ ਆ ਨਾ,
ना जब महाराज जी का हुक्म होता है तो आप अपने लड़ लेके आते ने एक भाणा बनता है एक पूरी एक कह लो कि भाणा ही बनता है जो ਅਸੀਂ ਹਜੂਰ ਸਾਹਿਬ ਸਾਡਾ ਕੋਈ ਸੀਗਾ ਹੀ ਨਹੀਂ ਕਿ ਅਸੀਂ ਜਾ ਕੇ ਆਈਏ ਸਡਨਲੀ ਅਸੀਂ ਦਰਸ਼ਨ ਕਰਨ ਗਏ ਸੀਗੇ ਉੱਥੇ ਸੰਗਤ ਮਿਲੀ ਸਾਨੂੰ ਮੈਨੂੰ ਗੁਰਬਾਣੀ ਵਧੀਆ ਲੱਗੀ ਮੈਨੂੰ ਕੀਰਤਨ ਸੁਣਨਾ ਬਹੁਤ ਅੱਛਾ ਲੱਗਦਾ ਸੀ ਮੈਂ ਵੱਧ ਤੋਂ ਵੱਧ ਟਾਈਮ ਗੁਰੂ ਘਰ ਵਿੱਚ ਰਹਿੰਦੀ ਸੀਗੀ ਤਾਂ ਉਹ ਇੱਕ ਭਾਣਾ ਬਣਿਆ ਸੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਲੜ ਲਾਣਾ ਸੀਗਾ ਇੱਕ ਆਮ ਜੀਵਨ ਹੁੰਦਾ ਹੈ ਤੁਸੀਂ ਜੋ ਮਰਜ਼ੀ ਖਾ ਸਕਦੇ ਹੋ ਜਿੱਥੇ ਮਰਜ਼ੀ ਜਾ ਸਕਦੇ ਹੋ ਪਰ ਜਦੋਂ ਬਾਅਦ ਵਿੱਚ ਖੰਡੇ ਬਾਟੇ ਦੀ ਪੌ ਲੈ ਲੈਂਦੇ ਆ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਜਿਹੜੀਆਂ ਸਮਾਜਿਕ ਕੁਰੀਤੀਆਂ ਹੁੰਦੀਆਂ ਨੇ ਸਿੱਖ ਨੂੰ ਉਹਦੇ ਤੋਂ ਬਹੁਤ ਜ਼ਿਆਦਾ ਉੱਪਰ ਉੱਠਣਾ ਪੈਂਦਾ ਹੈ ਤੁਹਾਨੂੰ ਲੱਗਾ ਨਹੀਂ ਕਿ ਫਿਰ ਤੁਹਾਡੇ ਵਾਸਤੇ ਟਫ ਹੈ ਖੰਡੇ ਬਾਟੇ ਦੀ ਪੌ ਲੈ ਕੇ ਸਿੰਘ ਸੱਜ ਕੇ ਉਹਨਾਂ ਜਿਹੜੀਆਂ तमाम ਸਾਰੀਆਂ ਚੀਜ਼ਾਂ ਸਮਾਜ ਦੇ ਅੰਦਰ ਸੀ ਉਹਨਾਂ ਨੂੰ ਛੱਡਣਾ ਨਹੀਂ ਵੀਰ ਜੀ ਇਹ ਸਭ ਡਿਫਿਕਲਟ ਨਹੀਂ ਸੀ ਈਵਨ ਮੈਨੂੰ ਲੱਗਿਆ ਕਿ ਸਿੱਖੀ ਵਿੱਚ ਆ ਕੇ ਇਹ ਸਭ ਹੋਰ ਮੇਰੀ ਲਾਈਫ ਈਜ਼ੀ ਹੋ ਗਈ ਆ ਕਿਉਂਕਿ ਸਵੇਰੇ ਜਦ ਅਸੀਂ ਉੱਠਦੇ ਆ ਅੰਮ੍ਰਿਤ ਵੇਲੇ ਦੀ ਨੂੰ ਸਾਂਭਦੇ ਆ ਨਿਤਨੇਮ ਕਰਦੇ ਆ ਸਾਡਾ ਜੋ ਦਿਨ ਦੀ ਸ਼ੁਰੂਆਤ ਇੱਕ ਬਾਣੀ ਨਾਲ ਹੁੰਦੀ ਆ ਤੇ ਦਿਨ ਦੀ ਖਤਮ ਵੀ ਜੋ ਹੁੰਦਾ ਹੈ ਉਸ ਵੇਲੇ ਸਾਹਿਬ ਤੇ ਹੁੰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਤੇ ਵੀ ਰੁਕਾਵਟ ਆਈ ਹੈ ਉਹ ਤਾਂ ਇੱਕ ਸੀਗਾ ਕਿ ਅਸੀਂ ਇਹ ਸੋਚਦੇ ਸੀ ਕਿ ਦੇਖੋ ਤੁਸੀਂ ਸਵਾਲ ਪੁੱਛਿਆ ਉਹ ਗੱਲ ਇੱਥੇ ਆਉਂਦੀ ਹੈ ਕਿ ਜੋ ਆਪਾਂ ਪਾਰਟੀਆਂ ਵਗੈਰਾ ਚ ਜਾਂਦੇ ਆ ਬਰਥਡੇ ਪਾਰਟੀਆਂ ਹੋ ਗਈਆਂ ਜਾਂ ਗੁਰੂ ਘਰ ਆਪਾਂ ਨਹੀਂ ਜਾਣਾ ਦੂਜੇ ਨਾਲ ਜਾਂਦੇ ਆ ਉਹ ਅਸੀਂ ਕਾਪੀ ਕਰਦੇ ਆ ਸਾਨੂੰ ਕੋਈ ਸਿਖਾ ਕੇ ਤਾਂ ਭੇਜਦਾ ਨਹੀਂ ਕਿ ਤੁਸੀਂ ਚਲੋ ਇੱਕ ਲਾਈਫ ਜੀ ਰਹੇ ਹੋ ਇੰਜੋਏ ਕਰ ਰਹੇ ਹੋ ਕਿ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਆ ਉਹ ਅਸੀਂ ਇੱਕ ਨਾ ਜਿਵੇਂ ਕੋਈ ਫਰੈਂਡ ਨੂੰ ਜਾਂਦੇ ਦੇਖਦੇ ਆਪਾਂ ਉਹ ਨਕਲ ਕਰਦੇ ਆ ਆਪਾਂ ਨੂੰ ਪਤਾ ਤਾਂ ਹੁੰਦਾ ਨਹੀਂ ਆਪਾਂ ਜਾ ਕਿੱਥੇ ਰਹੇ ਆ ਬਟ ਮੈਨੂੰ ਤਾਂ ਇਹ ਲੱਗਦਾ ਜੀ ਮੇਰੀ ਫਰੀडम ਮੈਨੂੰ ਗੁਰੂ ਸਿੱਖੀ ਵਿੱਚ ਆਉਣ ਤੋਂ ਬਾਅਦ ਮਿਲੀ ਆ ਉਹ ਪਹਿਲਾ ਲਾਈਫ ਦੇ ਵਿੱਚ ਮੈਨੂੰ ਫਰੀडम ਕਦੇ ਲੱਗੀ ਨਹੀਂ ਹੈਗੀ ਉਹ ਤਾਂ ਬਸ ਵਿਕਾਰ ਦੀਆਂ ਗੱਲਾਂ ਸੀਗੀਆਂ ਜੋ ਅਸੀਂ ਇੱਕ ਦੂਜੇ ਨਕਲ ਕਰ ਕਰਕੇ ਜੀ ਜਾ ਰਹੇ ਸੀਗੇ ਬਟ ਹੁਣ ਸਮਝ ਆਇਆ ਕਿ ਲਾਈਫ ਸਟਾਈਲ ਤਾਂ ਇਹ ਹੁੰਦਾ ਉਹ ਤਾਂ ਲਾਈਫ ਸਟਾਈਲ ਸੀਗਾ ਹੀ ਨਹੀਂ ਆਪਣਾ ਸਿੱਖੀ ਜੀਵਨ ਸਿੱਖੀ ਪਹਿਰਾਵੇ ਵਾਲੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਤੁਹਾਡੇ ਵੀ ਇਸ ਤਰ੍ਹਾਂ ਦੀ ਕੋਈ ਚੁਣੌਤੀ ਹੈ ਨਹੀਂ ऐसी कोई चुनौती नहीं मेरे मुझे मैंने तो कदे ऐसे लगता ही नहीं है कि मैं जब कदे एग्जाम्स देने भी जानी हाँ तो मैं कल ही सिंगनी है क्लास दे विच पर मैंने उस चीज़ में देख के ना मान महसूस होता मैंने कदे लगे नहीं कि कोई होर कुड़ी भी मैं कोशिश करती हूँ उन्होंने मोटिवेट करने की बट अजकल वो स्कूल के एक कल्चर च बने हुए ने मैं उन्होंने हौली हौली कोशिश करती है कि वो भी इधर आ जाए पर मैंने कदे लगे नहीं कि मैं कली हाँ महाराज जी ने कहा था ना 1.25 लाख से एक लड़ाओ तो मैं सब कल एक त्रासदी ते कौड़ा जिहा सवाल है कि आम करके साडे सिख परिवारां दे विच भी किते ना किते सुभाविक जी गल है कि सवाल उठने शुरू हो जाते हैं बच्चियां कह दिंदियां कि सानू जिहड़े सरदार जां साबत सूरत लड़के ने वो पसंद नहीं वो लाइक नहीं असीं करदियां लगता है कि वो जिहड़ियां लड़कियां इस तरह दे सवाल अपने मन दे विच पैदा कर बैठदियां ने वो फिर किहड़ी सोच नूं परनाइयां हुंदियां ने देखो वीर जी ये तो एक ना सर्कल आ ये तो एक सर्कल चल रहा है ਆਪਾਂ ना मैं ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਇਹ ਬੱਚੇ ਦਿਮਾਗ 'ਚ ਖੁਦ ਤੋਂ ਇਹ ਗੱਲਾਂ ਨਹੀਂ ਆਉਂਦੀਆਂ ਇਹ ਗੱਲਾਂ ਆਉਂਦੀਆਂ ਨੇ ਕਾਲਜ ਜਾ ਕੇ ਸਕੂਲ ਜਾ ਕੇ ਜਾਂ ਜਿਹੜਾ ਆਪਣਾ ਫਰੈਂਡ ਸਰਕਲ ਹੁੰਦਾ ਵਾ ਤਾਂ ਜੋ ਫਰੈਂਡ ਸਰਕਲ ਹੁੰਦਾ ਹੈ ਉਹ ਤਾਂ ਹੁੰਦਾ ਹੀ ਬ੍ਰੇਨ ਵਾਸ਼ ਕਰਨ ਵਾਸਤੇ ਆ ਇਹੋ ਜਿਹੀ ਗੱਲਾਂ ਉਹ ਸੱਚ ਪਾਉਂਦੇ ਆ ਤਾਂ ਜਦ ਬੱਚਾ ਉਹ ਗੱਲ ਸੁਣ ਕੇ ਆਉਂਦਾ ਨਾ ਸਕੂਲ ਤੋਂ ਜਾਂ ਕਿਤੇ ਵੀ ਕਾਲਜ ਤੋਂ ਜਾਂ ਕਲਾਸਿਸ ਤੋਂ ਅੱਜ ਕੱਲ੍ਹ ਬੱਚੇ ਟਿਊਸ਼ਨਸ ਬਹੁਤ ਜੁਆਇਨ ਕਰ ਰਹੇ ਆ ਤੇ ਉਹ ਗੱਲ ਸੁਣ ਕੇ ਆਉਂਦਾ ਨਾ ਉਹ ਤਾਂ ਘਰੇ ਆ ਕੇ ਸਵਾਲ ਕਰਦਾ ਹੈ ਕੁਝ ਅੱਜ ਕੱਲ੍ਹ ਜੋ ਟੀਵੀ ਨੇ ਅੱਜ ਕੱਲ੍ਹ ਸੀਰੀਅਲ ਬਹੁਤ ਜ਼ਿਆਦਾ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਹਰ ਬੱਚਾ ਦੇਖਦਾ ਵਾ ਉਹਨੂੰ ਉਹ ਸੀਰੀਅਲ ਤੋਂ ਉਸ ਚੀਜ਼ਾਂ ਆਉਂਦੀਆਂ ਨੇ ਬਾਕੀ ਇਹ ਗੱਲਾਂ ਤਾਂ ਕਿਤੇ ਮੈਟਰ ਹੀ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਮਹਾਰਾਜ ਜੀ ਨੇ ਇੰਨਾ ਸੋਹਣਾ ਬਾਣਾ ਬਖਸ਼ਿਆ ਤਾਂ ਆਪਾਂ ਨੂੰ ਬਾਣੇ ਵਾਲੇ ਹੀ ਲੱਭਣੇ ਚਾਹੀਦੇ ਆ ਆਪਾਂ ਕਿਉਂ ਦੂਜੇ ਹਿੰਦੂ ਜਾਂ ਮੋੜੇ ਲੱਭੀਏ ਕੁਝ ਇਹ ਨੌਲੇਜ ਦੀ ਵੀ ਹੈਗੀ ਆ ਨੌਲੇਜ ਦੀ ਕਮੀ ਕਰਕੇ ਵੀ ਨਾ ਬੱਚੇ ਪੇਰੈਂਟਸ ਸਾਹਮਣੇ ਪਾਉਂਦੇ ਬੱਚੇ ਨੂੰ ਉਹ ਬਸ ਇਹ ਮੇਰੀ ਸਹੇਲੀ ਨੇ ਜੀ ਏਦਾਂ ਦਾ ਮੁੰਡਾ ਲੱਭਿਆ ਜਾਂ ਮੇਰੀ ਸਹੇਲੀ ਨੇ ਸਰਦਾਰ ਨੂੰ ਨਹੀਂ ਪਸੰਦ ਕੀਤਾ ਤਾਂ ਮੈਂ ਵੀ ਨਹੀਂ ਕਰਨਾ ਬਟ ਉਹਨੂੰ ਇਹ ਨਕਲ ਨਾ ਕਰੋ ਥੋੜੀ ਜਿਹੀ ਨੌਲੇਜ ਗੇਨ ਕਰੋ ਸਮਝਦਾਰ ਬਣੋ ਜੋ ਮਾਂ ਜੀ ਨੇ ਸਾਨੂੰ ਇੰਨੀ ਸੋਹਣੀ ਬੁੱਧੀ ਬਖਸ਼ੀ ਆ ਉਹਦਾ ਇਸਤੇਮਾਲ ਕਰਨਾ ਚਾਹੀਦਾ ਇਹ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਕਿ ਮੈਨੂੰ ਸਰਦਾਰ ਨਹੀਂ ਪਸੰਦ ਹੈ ਤੇ ਮੈਨੂੰ ਮੋੜੇ ਕੋਲ ਜਾਣਾ ਹੈ ਗੱਲ ਹੀ ਨਹੀਂ ਕੋਈ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਜਿਹੜੀ ਨਵੇਕਲੀ ਸੇਵਾ ਕਰ ਰਹੇ ਹੋ ਕਦੋਂ ਤੋਂ ਆਰੰਭਤਾ ਕੀਤੀ ਹੋਈ ਇਹਦੀ ਇਹ ਸੇਵਾ ਸੀ ਆਰੰਭਤਾ ਕੀਤੀ ਹੋਈ ਹੈ 2019 ਤੋਂ ਮੇਰਾ ਫਰਸਟ ਕੈਂਪ ਸੀਗਾ ਆਲਮਗੀਰ ਸਾਹਿਬ ਲੁਧਿਆਣੇ ਵਿਖੇ ਉਸ ਤੋਂ ਇਹ ਸੇਵਾ ਚੱਲ ਰਹੀ ਹੈ ਉਹ ਤੋਂ ਅਸੀਂ ਇਹ ਆਰੰਭ ਕੀਤਾ ਹੋਇਆ ਜਦੋਂ ਵੀ ਕੋਈ ਖਾਲਸੇ ਦੀ ਧਰਤੀ ਦੇ ਵੱਲੇ ਆਉਂਦਾ ਹੈ ਕੋਈ ਵਧੀਆ ਲੰਗਰ ਲਗਾਉਂਦਾ ਹੈ ਕਿਸੇ ਦੇ ਵੱਲੋਂ ਕੋਈ ਸੇਵਾ ਕੀਤੀ ਜਾਂਦੀ ਹੈ ਪਰ ਤੁਹਾਡੇ ਮਨ ਦੇ ਵਿੱਚ ਖਿਆਲਾਤ ਪੈਦਾ ਕਿਵੇਂ ਹੋ ਜਾਂਦੇ ਆ ਕਿ ਉਸ ਖਾਲਸੇ ਦੀ ਮਹਾਨ ਜਨਮ ਭੂਮੀ ਦੀ ਉੱਪਰ ਜਾ ਕੇ ਜਿਹੜਾ ਇਸ ਤਰ੍ਹਾਂ ਦੀ ਸੇਵਾ ਕਰਨ ਦੀ ਬਹੁਤ ਲੋੜ ਹੈ ਵੀਰ ਜੀ ਇਹ ਇੱਕ ਸਟੋਰੀ ਹੈ 2018 ਦੇ ਵਿੱਚ ਨਾ
ਮੇਰੇ ਪਾਪਾ ਨੇ ਉਹਨਾਂ ਦੇ ਇੱਕ ਫਰੈਂਡ ਸਰਕਲ ਨੇ ਨਾ ਸਰਵੇ ਕੀਤਾ ਸੀਗਾ। ਸਰਵੇ ਇਹ ਕੀਤਾ ਸੀਗਾ ਕਿ ਜੋ ਸਾਬਤ ਸੂਰਤ ਦਸਤਾਰਧਾਰੀ ਦੁਮਾਲਾ ਤੇਰੇ ਸਿੰਘ ਹੁੰਦੇ ਸੀ ਨਾ, ਉਹ ਫੈਸ਼ਨੇਬਲ ਮਾਡਲੇਬਲ ਸਿੰਗੜੀਆਂ ਨਾਲ ਕੁੜੀਆਂ ਨਾਲ ਵਿਆਹ ਕਰ ਲੈਂਦੇ ਸੀਗੇ। ਤਾਂ ਉਹ ਸਾਬਤ ਸੂਰਤ ਸਿੰਘ ਤਾਂ ਉਹਨਾਂ ਨੂੰ ਆਪਣੇ ਵੱਲ ਮੋਟੀਵੇਟ ਨਹੀਂ ਕਰ ਪਾਏ, ਲੇਕਿਨ ਉਹ 6 ਮਹੀਨੇ ਸਾਲ ਬਾਅਦ ਨਾ ਉਹ ਕੁੜੀਆਂ ਨੇ ਉਹ ਸਿੰਘਾਂ ਨੂੰ ਦਸਤਾਰ ਉਤਰਵਾਤੀ। ਕਿਸੇ ਸਿੰਘ ਨੇ ਆਪਣੇ ਦਾੜੀ 'ਚ ਕੁੰਡਲ ਪਵਾ ਲਏ, ਕਿਸੇ ਨੇ ਅੰਮ੍ਰਿਤ ਲਾਤਾ। ਤੇ ਇਹ ਸਰਵੇ ਕੀਤਾ ਸੀ ਅਸੀਂ। ਇੱਕ ਕੇਸ ਤਾਂ ਇਹ ਹੈਗਾ, ਇੱਕ ਮੈਂ ਨਾ ਲੁਧਿਆਣੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਇੱਕ ਦਸਤਾਰਧਾਰੀ ਭੈਣ ਨੂੰ ਵੈਸਟਰਨ ਪਹਿਨਾਵੇ ਦੇ ਵਿੱਚ ਸਹਿਜ ਪਾਠ ਕਰਦੇ ਵੇਖਿਆ ਸੀਗਾ। ਤੇ ਉਸ ਤੋਂ ਬਾਅਦ ਮੈਨੂੰ ਲੱਗਿਆ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ, ਬੁੱਧੀ ਬਖਸ਼ੀ, ਮੈਨੂੰ ਲੱਗਿਆ ਨਹੀਂ, ਇਹ ਨੌਲੇਜ ਦੀ ਕਮੀ ਆ। ਵੈਸਟਰਨ ਕਲਚਰ ਨੂੰ ਰੋਕਣਾ ਚਾਹੀਦਾ, ਸਾਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਕਿੰਨੀਆਂ ਕੁ ਬੱਚੀਆਂ ਤੁਹਾਡੇ ਕੋਲੇ ਦਸਤਾਰ ਸਜਾਉਣ ਦੀ ਸਿਖਲਾਈ ਲੈਣ ਵਾਸਤੇ ਆਉਂਦੀਆਂ ਨੇ? ਅੱਜ ਜਦੋਂ ਸੇਵਾ ਸ਼ੁਰੂ ਕੀਤੀ ਹੈ ਉਹ ਤਾਂ 3200 ਭੈਣਾਂ 3200 ਭੈਣਾਂ ਤਿਆਰ ਹੋ ਚੁੱਕੀਆਂ ਨੇ। ਬਟ ਬਾਕੀ ਹਜੇ ਮੇਰਾ ਆਨਲਾਈਨ ਚੱਲਦਾ ਹੈ, ਮੈਂ ਆਨਲਾਈਨ ਸਿਖਾ ਰਹੀ ਹਾਂ। ਬਹੁਤ ਸਾਰੇ ਬੱਚੀਆਂ ਇੱਥੇ ਵੀ ਸਵੇਰ ਦੀਆਂ 25-30 ਬੱਚੀਆਂ ਆ ਚੁੱਕੀਆਂ ਨੇ, ਕੱਲ ਵੀ ਆਈਆਂ ਸੀਗੀਆਂ। ਉਹਨਾਂ ਸਭ ਦਾ ਨੰਬਰ ਅਸੀਂ ਸ਼ੇਅਰ ਕਰਦੇ ਹਾਂ, ਤਾਂ ਉਹਨਾਂ ਨੂੰ ਹੌਲੀ ਹੌਲੀ ਵੀ ਮੈਂ ਵੀਡੀਓਸ ਭੇਜਦੀ ਰਹੀ, ਸਿਖਲਾਈ ਸਾਡੀ ਚੱਲਦੀ ਰਹਿੰਦੀ ਹੈ। ਵੱਡੇ ਅੰਕੜੇ ਵੀ ਨੇ ਕਿ ਜਿਹੜੀਆਂ ਬੱਚੀਆਂ ਦਸਤਾਰ ਨਹੀਂ ਸਜਾ ਰਹੀਆਂ, ਕੀ ਉਹਨਾਂ ਦਾ ਕੋਈ ਨਿੱਜੀ ਕਾਰਨ ਹੈ ਦਸਤਾਰ ਨਾ ਸਜਾਉਣ ਦਾ, ਜਾਂ ਸਿਖਲਾਈ ਦੀ ਕਮੀ ਨਜ਼ਰ ਆਉਂਦੀ ਹੈ ਤੁਹਾਨੂੰ? ਨਹੀਂ ਵੀਰ ਜੀ, ਸਿਖਲਾਈ ਦੀ ਤਾਂ ਕਮੀ ਕਿਤੇ ਵੀ ਨਹੀਂ ਹੈਗੀ ਆ, ਕਿਉਂਕਿ ਆਪਾਂ ਨੂੰ ਦਸਤਾਰ ਸਜਾਣੀ ਨਹੀਂ ਆਉਂਦੀ, ਇਹ ਕੋਈ ਠੋਸ ਵਜ੍ਹਾ ਹੈ ਹੀ ਨਹੀਂ ਆ। ਇਹ ਐਕਚੁਅਲੀ ਪੇਰੈਂਟਸ ਕਹਿੰਦੇ ਨੇ ਕਿ ਐਜੂਕੇਸ਼ਨ ਕਰਕੇ ਸਾਡੇ ਬੱਚੇ ਨੇ। ਅੱਜ ਦੀ ਗੱਲ ਦੱਸਦੀ ਹਾਂ, ਸਵੇਰੇ ਇੱਕ ਬੀਬੀ ਆਈ ਸੀਗੇ, ਕਹਿੰਦੇ ਮੈਂ ਦਸਤਾਰ ਸਜਾਣੀ ਹੈ। ਮੈਂ ਕਿਹਾ ਹਾਂਜੀ ਕਿਉਂ ਨਹੀਂ, ਸਜਾ ਦਿੰਦੇ ਆ, ਲੇਕਿਨ ਕਹਿੰਦੇ ਮੈਂ ਰੈਗੂਲਰ ਨਹੀਂ ਕਰ ਸਕਦੀ। ਤੇ ਮੈਂ ਉਹਨਾਂ ਤੋਂ ਸਵਾਲ ਨਹੀਂ ਪੁੱਛਿਆ, ਮੈਂ ਉਹਨਾਂ ਦੇ ਪੇਰੈਂਟਸ ਤੋਂ ਸਵਾਲ ਪੁੱਛਿਆ ਕਿ ਤੁਸੀਂ ਏਦਾਂ ਕਿਉਂ ਕਹਿ ਰਹੇ ਹੋ। ਕਹਿੰਦੇ ਸਾਡੇ ਬੱਚੇ ਨੇ ਪੜ੍ਹਾਈ ਕਰਨੀ ਹੈ। ਤਾਂ ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਕਿ ਪੜ੍ਹਾਈ 'ਚ ਰੁਕਾਵਟ ਨਹੀਂ? ਕਹਿੰਦਾ ਸਕੂਲ 'ਚ ਮਜ਼ਾਕ ਬਣੇਗਾ। ਮੈਂ ਕਿਹਾ ਇਹ ਕਿਹੜੀ ਗੱਲ ਬਣੀ ਆ? ਜੇ ਭੇੜਾਂ ਦਾ ਗਰੁੱਪ ਜਾ ਰਿਹਾ ਹੈ ਔਰ ਉਹਦੇ ਵਿੱਚ ਸ਼ੇਰ ਖੜਾ ਹੈ, ਤਾਂ ਸ਼ੇਰ ਅੱਡ ਦਿਖਦਾ, ਸ਼ੇਰ ਇੱਕ ਹੀ ਹੁੰਦਾ ਹੈ, ਲੇਕਿਨ ਉਹ ਭੇੜਾਂ ਦੇ ਵਿੱਚ ਇਕੱਲਾ ਹੁੰਦਾ ਹੈ, ਤੇ ਤਾਂ ਸ਼ੇਰਨੀਆਂ ਨੇ। ਅਸੀਂ ਕਿਉਂ ਇਸ ਚੀਜ਼ ਨੂੰ ਕਰੀਏ ਕਿ ਇਹ ਸਿਖਲਾਈ ਨਹੀਂ ਆਉਂਦੀ? ਇਹ ਤਾਂ ਕੋਈ ਰੀਜ਼ਨ ਹੈ ਨਹੀਂ, ਬਸ ਐਜੂਕੇਸ਼ਨ ਨੂੰ ਨਾਮ ਦਿੱਤਾ ਹੈ। ਕਿਉਂ ਅਸੀਂ ਫੈਸ਼ਨ ਕਾਪੀ ਕਰਨਾ, ਅਸੀਂ ਸਹੇਲੀਆਂ ਨੂੰ ਕਾਪੀ ਕਰਨਾ ਹੈ? ਅਸੀਂ ਨਹੀਂ ਕਰਾਂਗੇ ਤਾਂ ਸਹੇਲੀਆਂ ਟੌਂਟ ਕਰਨਗੀਆਂ, ਕੋਈ ਨਾ ਕੋਈ ਤਾਨਾ ਮਾਰਨਗੀਆਂ। ਅਰੇ ਉਹ ਤਾਂ ਫਰੈਂਡ ਸਰਕਲ ਤਾਂ ਕਦੇ ਬਣਾਉਣਾ ਹੀ ਨਹੀਂ ਚਾਹੀਦਾ। ਇਹ ਤਾਂ ਇਸੇ ਕੰਮ ਕਰਨ ਨੂੰ ਹੁੰਦੇ ਨੇ ਕਿ ਜਿਹੜਾ ਬੰਦਾ ਸਹੀ ਰਾਹ ਤੁਰ ਰਿਹਾ ਹੈ ਉਹਨੂੰ ਕੁਛ ਨਾ ਕੁਛ ਏਦਾਂ ਕਰਦੇ ਰਹੋ ਕਿ ਅਗਲਾ ਇੱਕਦਮ ਡਿਪਰੈਸ਼ਨ 'ਚ ਜਾ ਕੇ ਗਲਤ ਰਾਹ ਚੁਣ ਲਵੇ। ਨਹੀਂ, ਬਿਲਕੁਲ ਵੀ ਫਰੈਂਡਸ ਦੀ ਗੱਲਾਂ 'ਚ ਨਹੀਂ ਆਉਣਾ ਚਾਹੀਦਾ। ਮੈਂ ਤਾਂ ਜੇ ਤੁਸੀਂ ਤੁਹਾਡੇ ਚੈਨਲ ਤੋਂ ਇੱਕ ਰਿਕੁਐਸਟ ਕਰਦੀ ਹਾਂ ਪੇਰੈਂਟਸ ਨੂੰ ਕਿ ਬੱਚੇ ਨੂੰ ਕਦੇ ਵੀ ਫਰੈਂਡ ਸਰਕਲ ਨਾ ਬਣਾਉਣ ਦਿਓ। ਜੇ ਫਰੈਂਡ ਸਰਕਲ ਬਣਿਆ ਤਾਂ ਉਹਨਾਂ ਤੇ ਪੂਰੀ ਵਾਚ ਕਰੋ, ਨਿਗਰਾਨੀ ਕਰੋ ਕਿ ਬੱਚਾ ਕਿਹੜੇ ਦੋਸਤ ਨਾਲ ਜਾ ਰਿਹਾ, ਕੀ ਕਰ ਰਿਹਾ, ਕਿਉਂਕਿ ਅੱਜ ਕੱਲ ਦਾ ਫਰੈਂਡ ਸਰਕਲ ਉਹ ਦੋਸਤ ਨਹੀਂ ਬਣਾਉਣ ਲਾਇਕ ਹੈਗੇ। ਉਹ ਇਹ ਸਭ ਚੀਜ਼ਾਂ ਤੇ ਆਉਂਦੇ ਨੇ। ਇੱਥੇ ਸਿਖਲਾਈ ਕੋਈ ਰੀਜ਼ਨ ਨਹੀਂ ਹੈ, ਕਿਉਂਕਿ ਕੋਈ ਵੀ ਸਿੱਖ ਕੇ ਨਹੀਂ ਆਉਂਦਾ। ਪਹਿਲਾਂ ਸਾਡੇ ਨਿਹੰਗ ਸਿੰਘ ਸੀਗੇ, ਮਸਤਾਨੇ ਦੁਆਲੇ ਸਜਾਉਂਦੇ ਸੀਗੇ, ਤਾਂ ਉਹ ਕੋਈ ਰੀਜ਼ਨ ਨਹੀਂ ਆ। ਤੁਹਾਡੀ ਜ਼ਿੰਦਗੀ ਦਾ ਏਮ ਕੀ ਹੈ? ਮੇਰੀ ਜ਼ਿੰਦਗੀ ਦਾ ਏਮ ਇਹ ਹੈ ਕਿ ਜਿੰਨੇ ਸਵਾਸ ਮੇਰੇ ਕੋਲ ਹੈਗੇ ਆ ਗੁਰਸਿੱਖੀ ਦੇ ਨਾਲ ਲੱਗੇ ਹੋਣ, ਮਹਾਰਾਜ ਜੀ ਦੇ ਵੱਧ ਤੋਂ ਵੱਧ ਬਾਣੀ ਪੜ੍ਹਨ, ਤੇ ਮੈਂ ਜਿੰਨਾ ਹੋ ਸਕਾਂ ਇਹ ਸੇਵਾ ਨਿਭਾਵਾਂ ਤੇ ਹੋਰ ਭੈਣਾਂ ਨੂੰ ਗੁਰਸਿੱਖੀ ਨਾਲ ਜੋੜਨ ਦੀ ਸੇਵਾ ਕਰੀ ਸਕਾਂ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਕੋਈ ਅਪੀਲ ਜਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ, ਬਿਲਕੁਲ ਦੇਣਾ ਚਾਹੁੰਦੀ ਹਾਂ। ਬੇਨਤੀ ਹੈ ਕਿ ਤੁਸੀਂ ਬੱਚੇ ਨੂੰ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਸਮੇਂ ਬਿਤਾਓ, ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਆਪਣੇ ਸਾਖੀਆਂ ਦੱਸਦੇ ਰਹੋ, ਆਪਣੇ ਗੁਰੂਆਂ ਦੀਆਂ ਕਥਾ ਸੁਣਾਉਂਦੇ ਰਹੋ। ਤੇ ਇੱਕ ਗੱਲ ਹੋਰ, ਮੈਂ ਅੱਜ ਤੱਕ 5 ਸਾਲ ਤੋਂ ਸੇਵਾ ਕਰ ਰਹੀ ਹਾਂ। ਜਿਹੜੀਆਂ ਭੈਣਾਂ ਨੇ ਪਹਿਲਾਂ ਤਿਆਰ ਹੋਈਆਂ ਨੇ ਗੁਰਸਿੱਖੀ ਬਾਣੀ ਵਿੱਚ ਨੇ, ਤਿਆਰ ਨੇ, ਉਹਨਾਂ ਨੇ ਆਨੰਦ ਕਾਰਜ ਦਾ ਵੀ ਸਮੇਂ ਆ ਗਿਆ ਹੈ। ਸੋ ਜੇ ਕੋਈ ਸਾਬਤ ਸੂਰਤ ਕੋਈ ਸਿੰਘ ਹੈਗਾ ਤਾਂ ਸਾਡੇ ਪੇਜ ਤੇ ਕੰਟੈਕਟ ਕਰ ਸਕਦਾ ਹੈ, ਜੋ ਅਸੀਂ ਲਿਖਿਆ ਵਾ ਫਲੈਕਸ ਤੇ, ਤੁਸੀਂ ਉੱਥੇ ਪ੍ਰੋਫਾਈਲ ਭੇਜ ਸਕਦੇ ਹੋ ਜਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਕਿਉਂਕਿ ਪਤਾ ਕੀ ਆ, ਅੱਜ ਕੱਲ ਦੇ ਟਾਈਮ ਦੇ ਵਿੱਚ ਸਾਬਤ ਸੂਰਤ ਸਿੰਘ ਵੀ ਨਹੀਂ ਹੈਗੇ ਆ, ਉਹਨਾਂ ਨੂੰ ਵੀ ਬਹੁਤ ਲੋੜ ਹੈ ਸਮਝਾਉਣ ਦੀ, ਕਿਉਂਕਿ ਉਹ ਸੋਚਦੇ ਨੇ ਕਿ ਸਾਨੂੰ ਫੈਸ਼ਨੇਬਲ ਕੁੜੀ ਅੱਗੇ ਮਿਲੇਗੀ। ਤਾਂ ਅਸੀਂ ਹੁਣੇ ਕੀ ਕਰੀਏ ਦਸਤਾਰਧਾਰੀ ਹੋ ਕੇ, ਪਹਿਲਾਂ ਅਸੀਂ ਆਨੰਦ ਕਾਰਜ ਕਰਾ ਲਾਂਗੇ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੁੜੀ ਮੋਟੀਵੇਟ ਹੋ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਤਾਂ ਸ਼ੱਕ ਹੀ ਨਹੀਂ ਆ। ਤਾਂ ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਤੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ। ਤੁਹਾਡਾ ਲਾਈਫ ਸਟਾਈਲ ਜਿੰਨਾ ਮਰਜ਼ੀ ਬਿਜ਼ੀ ਹੋਵੇ, ਤੁਸੀਂ 1 ਘੰਟਾ 1.5 ਘੰਟਾ ਜ਼ਰੂਰ ਕੱਢੋ। ਤੇ ਸੀਰੀਅਲ ਤੋਂ ਦੂਰ ਕਰਕੇ ਮੈਂ ਤਾਂ ਕਹਿੰਦੀ ਘਰ ਚੋਂ ਟੀਵੀ ਹੀ ਤੁਸੀਂ ਕੱਢ ਦਿਓ। ਜੇ ਤੁਸੀਂ ਪਾਠ ਲਾਣਾ ਵੀ ਆ, ਪਾਠ ਸੁਣਨਾ ਵੀ ਆ, ਤੁਸੀਂ ਆਪ ਕਰੋ। ਕੀਰਤਨ ਨਹੀਂ ਆਉਂਦਾ, ਕੀਰਤਨ ਸਿੱਖੋ, ਆਪ ਕੀਰਤਨ ਕਰੋ। ਟੀਵੀ ਤੇ ਬਾਣੀ ਵੀ ਨਾ ਲਾਓ, ਤੁਸੀਂ ਬਾਣੀ ਵੀ ਆਪ ਕਰਿਆ ਕਰੋ। ਤੇ ਤੁਸੀਂ ਟੀਵੀ ਤੇ ਸੀਰੀਅਲ ਬੱਚਿਆਂ ਨੂੰ ਨਾ ਦਿਖਾਓ। ਇਹ ਸੀਰੀਅਲ ਬਹੁਤ ਜ਼ਿਆਦਾ ਬ੍ਰੇਨ ਤੇ ਇਫੈਕਟ ਕਰਦੇ ਆ ਬੱਚਿਆਂ ਦੇ। ਜੀ ਬਿਲਕੁਲ।
ਸਿੱਖ ਧਰਮ ਦੇ ਅੰਦਰ ਜਿੱਥੇ ਸਿੰਘਾਂ ਦੇ ਵੱਲੋਂ ਬਹੁਤ ਮਹਾਨ ਕਰਤੱਵ ਦਿਖਾਏ ਗਏ ਨੇ, ਮਹਾਨ ਕਰਨੀਨਾਮਾ ਕੀਤਾ ਗਿਆ ਏ, ਤੇ ਉੱਥੇ ਖਾਸ ਕਰ ਬੀਬੀਆਂ ਦੀ ਵੀ, ਸਿੰਘਣੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਰਹੀ ਹੈ। ਮੌਜੂਦਾ ਸਮੇਂ ਦੇ ਵਿੱਚ ਜਿੱਥੇ ਖਾਲਸੇ ਦੇ ਵੱਲੋਂ, ਨਿਹੰਗ ਸਿੰਘਾਂ ਦੇ ਵੱਲੋਂ ਜਾਂ ਸਿੱਖ ਸੰਗਤਾਂ ਦੇ ਵੱਲੋਂ ਇੱਥੇ ਗੱਤਕਾਬਾਜੀ ਦੇ, ਨੇਜਾਬਾਜੀ, ਘੋੜਸਵਾਰੀ ਦੇ ਜੌਹਰ ਦਿਖਾਏ ਜਾਣਗੇ, ਤਾਂ ਉੱਥੇ ਹੀ ਬੀਬੀਆਂ ਦੇ ਵੱਲੋਂ, ਸਿੰਘਣੀਆਂ ਦੇ ਵੱਲੋਂ ਵੀ ਬਹੁਤ ਨਿਵੇਕਲੇ ਤੇ ਬਹੁਤ ਸੁਚੱਜੇ ਸੋਹਣੇ ਉਪਰਾਲੇ ਕੀਤੇ ਜਾ ਰਹੇ ਨੇ। ਭਵਿੱਖ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ तमाम ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।